पिंड मंसूरपुर दी मसीत किसी वेले इत्थे अल्लाह की इबादत हुंदी सी। अज ये बिरान पई है। पिंड दे पुराने खूह ते लैके आए। ये जिहड़ा खूह है ये पिंड दे लैंदे पासे है। अजकल ये खूह सुक गया है क्योंकि अजकल इन्हां दी वरतों नहीं हुंदी। ये पिंड दे विच ये खूह जिहड़ा है ये लंबड़ दे खूह दे वजों जाने जांदा सी। अपने ਜਿਹੜਾ ਜੇ ਤੁਹਾਨੂੰ ਚੇਤਾ ਜਿਹੜੇ ਬੰਦਿਆਂ ਦੇ ਗਹਿਣੇ ਉਹਨਾਂ ਦਾ ਨਾਂ ਕੀ ਸੀ? ਉਹਨਾਂ ਦੇ ਜਾਸੀਨ ਹਾਂ ਫਤਿਹ ਮੁਹੰਮਦ ਗਹਿਣੇ ਜਿਹਨਾਂ ਤੁਹਾਨੂੰ ਦਿੱਤੇ। ਹਾਂ ਅੱਛਾ। ਹੋਰ ਉਹਨਾਂ ਦੇ ਕਿੰਨਾ ਬਾਪੂ ਜੀ ਕਿੰਨਾ ਕੁ ਗਹਿਣਾ ਸੀਗਾ ਉਹ? ਹੋਣਾ ਮੇਰਾ ਗਿਆ 2-3 ਕਿਲੋ 2-3 ਕਿਲੋ। ਹਾਂ ਇਹ ਜੀ ਪਿੰਡ ਮਨਸੂਰਪੁਰ ਦੇ ਵਿੱਚ ਸਾਈਂ ਬਾਬਾ ਦੀਵਾਨ ਸ਼ਾਹ ਜੀ ਦਾ ਦਰਬਾਰ ਜਿਹੜਾ ਕਿ ਦੇਸ਼ ਦੀ ਵੰਡ ਤੋਂ ਪਹਿਲੇ ਦਾ ਹੈ। ਇਹ ਪਿੰਡ ਦੇ ਲੋਕਾਂ ਨੇ ਅਜੇ ਵੀ ਸੰਭਾਲਿਆ ਹੋਇਆ ਹੈ। ਇੱਥੇ ਅਜੇ ਵੀ ਲੋਕੀ ਆਪਣੀ ਮਨੋਕਾਮਨਾ ਪੂਰੀ ਕਰਨ ਵਾਸਤੇ ਬਾਬਾ ਜੀ ਦੇ ਦਰਬਾਰ 'ਚ ਹਾਜ਼ਰੀ ਲਗਾਉਂਦੇ ਆ। ਇਹ ਪਿੰਡ ਦਾ ਦੂਜਾ ਖੂਹ ਹੈ ਜਿਹੜਾ ਕਿ ਮਸੂਰਪੁਰ ਤੋਂ ਮਦੀਨਪੁਰ ਵਾਲੇ ਰਸਤੇ ਦੇ ਉੱਤੇ ਪੈਂਦਾ ਹੈ। ਲੰਬੜ ਦੇ ਖੂਹ ਦੇ ਨੇੜੇ ਹੀ ਹੈ। ਇਹ ਖੂਹ ਦਾ ਕਿਹਨਾਂ ਦਾ ਸੀ ਇਹ ਤਾਂ ਹੁਣ ਯਾਦ ਨਹੀਂ ਬਜ਼ੁਰਗਾਂ ਨੂੰ, ਬਟ ਇਹ ਖੂਹ ਅਜੇ ਤੱਕ ਵੀ ਹੈ। ਇਸ ਵਿੱਚ ਅਜੇ ਤੱਕ ਵੀ ਪਾਣੀ ਹੈ। ਦੋਸਤੋ ਅੱਜ ਇਹ ਪਿੰਡ ਮਨਸੂਰਪੁਰ ਜਿਹੜਾ ਕਿ 1947 ਤੋਂ ਪਹਿਲੇ ਮੁਸਲਮਾਨ ਬਹੁਲਕ ਆਬਾਦੀ ਵਾਲਾ ਪਿੰਡ ਹੁੰਦਾ ਸੀ। ਇੱਥੋਂ ਦੇ ਕਾਫੀ ਲੋਕ ਵੰਡ ਵੇਲੇ ਉਜੜ ਕੇ ਪਾਕਿਸਤਾਨ ਚਲੇ ਗਏ। ਤੇ ਅੱਜ ਮੈਨੂੰ ਪਿੰਡ ਦੇ ਬਜ਼ੁਰਗ ਬਾਬਾ ਜਮਾਲ ਮਸੀਹ ਜੀ ਜਿਨ੍ਹਾਂ ਦੀ ਉਮਰ ਲਗਭਗ 98 ਸਾਲ ਹੈ, ਪਰ ਉਹਨਾਂ ਨੇ ਇਸ ਬਟਵਾਰੇ ਨੂੰ ਆਪਣੀ ਹੋਸ਼ ਹਵਾਸ ਵਿੱਚ ਦੇਖਿਆ ਹੋਇਆ ਹੈ। ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਪਿੰਡ ਦੀਆਂ ਕੁਝ ਯਾਦਾਂ ਜਿਹੜੀਆਂ ਕਿ 1947 ਤੋਂ ਪਹਿਲੇ ਸੀ ਉਹਨਾਂ ਬਾਰੇ ਦੱਸਿਆ। ਪਿੰਡ ਦੇ ਪੁਰਾਣੇ ਖੂਹ 'ਤੇ ਲੈ ਕੇ ਆਏ। ਇਹ ਜਿਹੜਾ ਖੂਹ ਹੈ ਇਹ ਪਿੰਡ ਦੇ ਲਹਿੰਦੇ ਪਾਸੇ ਹੈ। ਅੱਜ ਕੱਲ੍ਹ ਇਹ ਖੂਹ ਸੁੱਕ ਗਿਆ ਹੈ ਕਿਉਂਕਿ ਅੱਜ ਕੱਲ੍ਹ ਇਹਨਾਂ ਦੀ ਵਰਤੋਂ ਨਹੀਂ ਹੁੰਦੀ। ਇਹ ਪਿੰਡ ਦੇ ਵਿੱਚ ਇਹ ਖੂਹ ਜਿਹੜਾ ਹੈ ਇਹ ਲੰਬੜ ਦੇ ਖੂਹ ਦੇ ਵਜੋਂ ਜਾਣਿਆ ਜਾਂਦਾ ਸੀ। ਇਹ ਪਿੰਡ ਦਾ ਦੂਜਾ ਖੂਹ ਹੈ ਜਿਹੜਾ ਕਿ ਮਸੂਰਪੁਰ ਤੋਂ ਮਦੀਨਪੁਰ ਵਾਲੇ ਰਸਤੇ ਦੇ ਉੱਤੇ ਪੈਂਦਾ ਹੈ। ਲੰਬੜ ਦੇ ਖੂਹ ਦੇ ਨੇੜੇ ਹੀ ਹੈ। ਇਹ ਖੂਹ ਦਾ ਕਿਹਨਾਂ ਦਾ ਸੀ ਇਹ ਤਾਂ ਹੁਣ ਯਾਦ ਨਹੀਂ ਬਜ਼ੁਰਗਾਂ ਨੂੰ, ਬਟ ਇਹ ਖੂਹ ਅਜੇ ਤੱਕ ਵੀ ਹੈ। ਇਸ ਵਿੱਚ ਅਜੇ ਤੱਕ ਵੀ ਪਾਣੀ ਹੈ। ਵਰਤੋਂ ਇਹਨਾਂ ਦੀ ਨਹੀਂ ਹੁੰਦੀ ਕਿਉਂਕਿ ਜਿਸ ਵੇਲੇ ਖੂਹ ਪਹਿਲੇ ਬਣੇ ਸੀ ਉਸ ਵੇਲੇ ਇਹਨਾਂ ਦਾ ਮੁੱਖ ਮਕਸਦ ਸਿੰਚਾਈ ਵਾਸਤੇ ਵਰਤੇ ਜਾਂਦੇ ਸੀ। ਪਰ ਅੱਜ ਕੱਲ੍ਹ ਇਹ ਇਲਾਕਾ ਨਹਿਰੀ ਇਲਾਕਾ ਹੋ ਗਿਆ ਹੈ, ਇਸ ਕਰਕੇ ਇਹਦੇ ਖੂਹ ਦੀ ਵਰਤੋਂ ਅੱਜ ਕੱਲ੍ਹ ਹੁਣ ਨਹੀਂ ਹੁੰਦੀ। ਇਹ ਵੀ 47 ਤੋਂ ਪਹਿਲੇ ਦਾ ਹੀ ਇਹ ਪਿੰਡ ਦੀ ਮਸੀਤ ਜਿਹੜੀ ਜੀ ਪੁਰਾਣੀ ਅਜੇ ਤੱਕ ਹੈ। ਪਰ ਹਾਂ ਇਹ ਜ਼ਰੂਰ ਹੈ ਕਿ ਹੁਣ ਇਸ ਦੀ ਹਾਲਤ ਜਿਹੜੀ ਖਸਤਾ ਹੋ ਗਈ ਹੈ ਕਿਉਂਕਿ ਉਪਯੋਗ ਦੇ ਵਿੱਚ ਨਹੀਂ ਆਉਂਦੀ। ਇਹ ਮਸੀਤ ਆਪਾਂ ਕਹਿ ਸਕਦੇ ਹਾਂ ਪਿੰਡ ਦੇ ਦੂਜੇ ਪਾਸੇ ਸੂਏ ਵਾਲੀ ਸਾਈਡ ਨੂੰ ਇਹਨੂੰ ਕਹਿ ਲਈਏ ਆਪਾਂ, ਇਹ ਮਸੀਤ ਹੈ ਜੀ। ਇਹ ਜਿਹੜੀ ਗਲੀ ਸਾਹਮਣੇ ਦੇਖ ਰਹੇ ਹੋ ਇਹ ਕਿਸੇ ਵੇਲੇ ਮੁਸਲਮਾਨ ਏਰੀਆ ਹੁੰਦਾ ਸੀ, ਪਰ ਬਾਅਦ ਵਿੱਚ ਇਹ ਹੁਣ ਜਿਹੜੇ ਇਸ ਪਿੰਡ ਦੇ ਬਾਹਰੋਂ ਲੋਕ ਆ ਕੇ ਵਸੇ ਆ ਉਹਨਾਂ ਨੂੰ ਨਵੇਂ ਮਕਾਨ ਬਣ ਗਏ। ਪੁਰਾਣਾ ਹੁਣ ਮਕਾਨ ਕੋਈ ਨਹੀਂ ਹੈ ਇੱਥੇ ਜੀ। ਆਹ ਏਰੀਆ ਸਾਰਾ ਮੁਸਲਮਾਨ ਏਰੀਆ ਹੁੰਦਾ ਸੀ। ਆ ਜੀ ਮਸੀਤ ਦਾ ਫਰੰਟ ਵਿਊ ਦੂਜੇ ਪਾਸੇ ਜਿਹੜਾ ਮੈਂ ਦੇਖਿਆ ਲਿਆ ਕੇ ਆਇਆ ਹੁਣ। ਆਹ ਜੀ ਮਸੀਤ ਜਿਹੜੀ ਕਿ ਉਸ ਵੇਲੇ ਪਿੰਡ ਮਨਸੂਰਪੁਰ ਦੀ ਮਸੀਤ ਕਿਸੇ ਵੇਲੇ ਇੱਥੇ ਅੱਲਾ ਦੀ ਇਬਾਦਤ ਹੁੰਦੀ ਸੀ। ਅੱਜ ਇਹ ਬਿਰਾਨ ਪਈ ਹੈ।
ਸਮੇਂ ਦੀਆਂ ਗੱਲਾਂ ਹੈ ਜੀ। ਕਿਸੇ ਵੇਲੇ ਇੱਥੇ ਇਨਸਾਨ, ਇੱਥੋਂ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਆਪਣੇ ਸਾਰੇ ਦੁੱਖ ਨੂੰ ਭੁਲਾਉਣ ਵਾਸਤੇ ਅੱਲਾ ਦੀ ਇਬਾਦਤ ਕਰਦੇ ਸੀ, ਤਾਂ ਜੋ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਇੱਕ ਵਧੀਆ ਜ਼ਿੰਦਗੀ ਗੁਜ਼ਰ ਸਕੇ। ਪਰ ਦੇਖੋ ਸਮੇਂ ਦੀ ਮਾਰ। ਇਹ ਜੀ ਪਿੰਡ ਮਨਸੂਰਪੁਰ ਦੇ ਵਿੱਚ ਸਾਈਂ ਬਾਬਾ ਦੀਵਾਨ ਸ਼ਾਹ ਜੀ ਦਾ ਦਰਬਾਰ, ਜਿਹੜਾ ਕਿ ਦੇਸ਼ ਦੀ ਵੰਡ ਤੋਂ ਪਹਿਲੇ ਦਾ ਹੈ। ਇਹ ਪਿੰਡ ਦੇ ਲੋਕਾਂ ਨੇ ਅਜੇ ਵੀ ਸੰਭਾਲਿਆ ਹੋਇਆ ਹੈ। ਇੱਥੇ ਅਜੇ ਵੀ ਲੋਕੀ ਆਪਣੀ ਮਨੋਕਾਮਨਾ ਪੂਰੀ ਕਰਨ ਵਾਸਤੇ ਬਾਬਾ ਜੀ ਦੇ ਦਰਬਾਰ 'ਚ ਹਾਜ਼ਰੀ ਲਗਵਾਉਂਦੇ ਹੈ। ਪਿੰਡ ਮਨਸੂਰਪੁਰ ਦੇ ਵਿੱਚ ਸਾਈਂ ਬਾਬਾ ਦੀਵਾਨ ਸ਼ਾਹ ਜੀ ਦਾ ਦਰਬਾਰ। ਜਮਾਲ ਮਸੀਹ ਜੀ 98 ਸਾਲ ਇਹਨਾਂ ਦੀ ਉਮਰ ਹੈ। ਇਹਨਾਂ ਦੇ ਦੁਆਰਾ ਇਹ ਸਾਰੀ ਮੈਨੂੰ ਸੂਚਨਾ ਦਿੱਤੀ ਗਈ ਹੈ। ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਜਗ੍ਹਾ ਦਿਖਾ ਰਹੇ ਹੈ। ਅੱਛਾ, ਇਹ ਜਗ੍ਹਾ ਜਿਹੜੀ ਹੈ ਇਹ ਹੱਲਿਆਂ ਤੋਂ ਪਹਿਲੇ ਦੀ ਹੈ? ਹਾਂ। ਅੱਛਾ, ਤੁਸੀਂ ਦੱਸਦੇ ਸੀ ਮੈਨੂੰ ਇੱਥੇ ਕੋਈ ਬਾਗ ਬੜਾ ਵੱਡਾ ਹੁੰਦਾ ਸੀ ਇੱਕ। ਹਾਂਜੀ। ਉਹ ਇੱਥੇ ਹੀ ਹੁੰਦਾ ਸੀ? ਕਿੱਥੇ ਹੁੰਦਾ ਜੀ? ਇਹੋ ਬਾਗ। ਅੱਛਾ, ਇੱਥੇ ਬਾਗ ਹੁੰਦਾ ਸੀ। ਕਿੱਧਰ ਮੈਨੂੰ ਦਿਖਾਓ ਜਰਾ, ਇਹ ਕਿੱਥੋਂ ਤੱਕ ਹੁੰਦਾ ਸੀ? ਇਹ ਬਸ ਉੱਥੋਂ ਤੱਕ ਉਹ ਜਿਹੜਾ ਉੱਚੀ ਵਾਟ ਦੀ। ਹਾਂਜੀ 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 ਹਾਂਜੀ, ਉਹ ਖੰਬੇ ਤੱਕ ਹੈ ਨਾ ਜੀ? ਹਾਂ। ਅੱਛਾ ਜੀ, ਇੱਧਰ ਸਾਰੇ ਬਾਗ ਹੁੰਦਾ ਸੀ? ਹਾਂ। ਇਹ ਕਿੰਨੇ ਕੁ ਕਿੱਲਿਆਂ 'ਚ ਬਾਗ ਹੁੰਦਾ ਸੀ ਇਹ? ਸਾਰਾ ਕਮ ਸੇ ਕਮ 5 ਕਿੱਲੇ ਜਾਂਦਾ ਸੀ। 5-6 ਕਿੱਲੇ ਹੈ ਨਾ ਜੀ? ਤੇ ਵਧੀਆ ਅੰਬ ਹੁੰਦੇ ਸੀ ਇੱਥੇ? ਅੰਬ ਹਾਂ, ਚੜ੍ਹਦੇ ਬੂਟਾ। ਅੱਛਾ ਜੀ, ਇਹਦਾ ਮਾਲਕ ਦਾ ਨਾਂ ਚੇਤਾ ਤੁਹਾਨੂੰ ਕੋਈ? ਨਹੀਂ। ਹਾਂ, ਚੰਗੇ ਵੱਡੇ ਬੰਦੇ ਹੋਣੇ ਆ ਤਾਂ। ਹਾਂ। ਅੱਛਾ ਅੱਛਾ ਜੀ, ਇਹ ਤੁਸੀਂ ਜਿਹੜੀ ਇਹ ਪੀਰ ਦੀ ਜਗ੍ਹਾ ਜਿੱਥੇ ਆਪਾਂ ਹੁਣ ਖੜੇ ਆ, ਹਾਂਜੀ, ਇਹ ਹੱਲਿਆਂ ਤੋਂ ਪਹਿਲੇ ਆਪਣੇ ਦੋਸਤਾਂ ਨਾਲ ਆਉਂਦੇ ਹੁੰਦੇ ਸੀ ਇੱਥੇ? ਹਾਂ। ਅੱਛਾ ਜੀ, ਇਹ ਇੱਥੇ ਕੋਈ ਮੇਲਾ ਵੀ ਲੱਗਦਾ ਹੁੰਦਾ ਸੀ ਫਿਰ? ਹਾਂਜੀ। ਕਦੋਂ ਲੱਗਦਾ ਹੁੰਦਾ ਸੀ ਮੇਲਾ? ਮੇਰਾ ਜੇਠ 'ਚ। ਜੇਠ ਮਹੀਨੇ? ਕਿੰਨੇ ਜੇਠ ਨੂੰ ਲੱਗਦਾ ਸੀ, ਕੋਈ ਯਾਦ ਹੈ? ਨਹੀਂ। ਅੱਛਾ ਜੀ, ਕਿੰਨੀ ਕੁ ਦੁਨੀਆ ਆਉਂਦੀ ਸੀ ਉਸ ਮੇਲੇ 'ਚ? ਦੁਨੀਆ ਦਾ ਤਾਂ ਕੋਈ ਹਿਸਾਬ ਨਹੀਂ। ਅੱਛਾ ਜੀ, ਬਹੁਤ ਦੁਨੀਆ ਆਉਂਦੀ ਸੀ ਜੇਠ ਮਹੀਨੇ 'ਚ? ਹਾਂਜੀ। ਖੀਰ ਦੇ ਲਾਵੇ। ਹਾਂ। ਇੱਥੇ ਰੰਗ ਬਰੰਗੇ ਖੀਰ। ਅੱਛਾ ਜੀ, ਕੋਈ ਹਿਸਾਬ ਹੀ ਨਹੀਂ ਦਿੰਦਾ। ਅੱਛਾ ਜੀ। ਜਿਹੜਾ ਦੇ ਜਿਹੜਾ ਹਾਂਜੀ, ਜਿਹੜਾ ਕੋਠਾ ਇੱਥੇ। ਇਹ ਜਿੱਥੇ ਜੀ ਇਹ ਸਾਹਮਣੇ ਤੁਹਾਨੂੰ ਮੈਂ ਦਿਖਾਵਾਂ, ਖੰਭੇ ਦਿਸ ਰਹੇ ਆ, ਇੱਥੋਂ ਕੋਈ ਲਗਭਗ 100 ਮੀਟਰ ਦੂਰ ਹੈ। ਉਹ ਪਰੇ ਸਫੇਦੇ ਦਿਸ, ਇੱਥੋਂ ਤੱਕ ਇਹ ਸਾਰਾ ਅੰਬਾਂ ਦਾ ਹੀ ਬਾਗ ਹੁੰਦਾ ਸੀ। ਪੀਰ ਦੀ ਜਗ੍ਹਾ ਦੇ ਆਲੇ ਦੁਆਲੇ ਸਾਰੇ ਹੀ ਅੰਬਾਂ ਦਾ ਬਾਪੂ ਜੀ ਦਾ। ਹਾਂਜੀ ਹਾਂਜੀ ਹਾਂਜੀ। ਉਹ ਸਮਝੋ ਵੀ ਉਹ ਰਾਹ ਹੈ, ਉਹ ਰਾਹ ਹੈ। ਅੱਛਾ ਜੀ, ਉਹ ਬਾਗ ਦੇ ਆਲੇ ਦੁਆਲੇ ਰਾਹ ਹੁੰਦਾ ਸੀ? ਹਾਂ, ਉਹ ਬਾਗ ਇਹਦੇ ਨਹੀਂ ਰਾਹ ਜਾਂਦਾ। ਅੱਛਾ ਜੀ, ਅੱਛਾ ਜੀ। ਇਹ ਖੂਹ ਹੀ ਉਸ ਵੇਲੇ ਦਾ ਹੀ ਹੈ, ਬਾਗ ਦੇ ਵਿੱਚ ਇਹ ਖੂਹ ਹੁੰਦਾ ਸੀ ਜਿਹਦੇ ਨਾਲ ਬਾਗ ਨੂੰ ਪਾਣੀ ਲੱਗਦਾ ਹੁੰਦਾ ਸੀ। ਆਹ ਖੂਹ ਹੈ ਜੀ ਜਿਹੜਾ ਇਸ ਵੇਲੇ ਇਹਦੇ 'ਚ ਹੁਣ ਜਿਹੜੇ ਮੌਕੇ ਦੇ ਮਾਲਕ ਹੈ ਉਹਨਾਂ ਨੇ ਮੋਟਰ ਲਾ ਕੇ ਪਾਣੀ ਬਾਹਰ ਕੱਢਦੇ ਆ। ਇਹ ਖੂਹ ਕਿਹਨੇ ਬਣਾਇਆ, ਕਿਹਨੇ ਵਰਤਿਆ, ਦੇਖੋ ਸਮੇਂ ਦੀ ਬਦਲਾਅ ਦੇ ਨਾਲ ਕੀ ਕੁਛ ਹੁੰਦਾ ਹੈ। ਜਿਨ੍ਹਾਂ ਨੇ ਖੂਹ ਬੜੇ ਚਾਵਾਂ ਨਾਲ ਬਣਾਇਆ ਸੀ, ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਉਹਨਾਂ ਨੂੰ ਇਹ ਖੂਹ ਛੱਡ ਕੇ ਜਾਣਾ ਪੈਣਾ। ਆ ਜਿੱਥੇ ਮੈਂ ਖੜਾ ਹਾਂ, ਇਸ ਤੋਂ 3 ਖੇਤ ਅੱਗੇ ਤੱਕ ਇੱਧਰ ਵੀ ਬਾਗ ਹੀ ਹੁੰਦਾ ਸੀ। ਸਾਹਮਣੇ ਜਿਹੜਾ ਤੁਸੀਂ ਪਿੰਡ ਦੇਖ ਰਹੇ ਹੋ, ਇਹ ਮਨਸੂਰਪੁਰ ਪਿੰਡ ਹੀ ਹੈ। ਪਿੰਡ ਦੇ ਮੈਂ ਦੂਜੇ ਦਸੂਹੇ ਵਾਲੀ ਸਾਈਡ ਤੋਂ ਇਹ ਪਿੰਡ ਦਾ ਵਿਊ ਹੈ ਇਸ ਵੇਲੇ। ਤੇ ਮੇਰੇ ਇਸ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਰਸਤਾ, ਇਹ ਸ਼ੇਰਪੁਰ ਦਾ ਰਸਤਾ ਹੈ। ਸ਼ੇਰਪੁਰ ਪਿੰਡ ਇਸ ਤੋਂ ਅੱਗੇ ਆਉਂਦਾ। ਦੂਰ ਸਾਹਮਣੇ ਜੇ ਜ਼ੂਮ ਕਰਕੇ ਕੋਸ਼ਿਸ਼ ਕਰਾਂ, ਇਸ ਤੋਂ ਲਗਭਗ ਜਿਹੜਾ ਨੈਸ਼ਨਲ ਹਾਈਵੇ ਦਸੂਹੇ ਦਾ ਰੋਡ ਹੈ, ਇਸ ਤੋਂ ਲਗਭਗ 2 ਕਿਲੋਮੀਟਰ ਦੇ ਦਸੂਹੇ ਦਾ ਰੋਡ ਹੈ ਇਸ ਵੇਲੇ।
ਬਾਬਾ ਜੀ ਹਾਂਜੀ ਕੀ ਨਾਮ ਆਪਣਾ? ਜਮਾਲ ਮਸੀਹ। ਜਮਾਲ ਮਸੀਹ। ਹਾਂਜੀ ਤੇ ਕਦੋਂ ਦਾ ਜਨਮ ਹੈ ਆਪਣਾ? ਪਿੰਡ ਮਨਸੂਰਪੁਰ। ਪਿੰਡ ਮਨਸੂਰਪੁਰ। ਇਹ ਜਨਮ ਮੇਰੇ ਨਾਲ ਕਰੋ ਗੱਲ ਕਿ ਜਨਮ ਦਾ ਤਾਂ ਪਤਾ ਕੋਈ। ਪਤਾ ਕੋਈ ਨਹੀਂ ਉਦਾਂ। ਅੱਛਾ ਚਲੋ ਆਪਾਂ ਅੰਦਾਜ਼ਾ ਤਾਂ ਲਾ ਲੈਂਦੇ ਆ। ਹਾਂ ਜਦੋਂ ਹੱਲੇ ਹੋਏ ਹਾਂ 1947 ਚ, ਹਾਂਜੀ ਉਦੋਂ ਕਿੰਨੇ ਕੁ ਸਾਲਾਂ ਦੇ ਸੀਗੇ? 23 ਸਾਲ। 23 ਸਾਲ ਦੇ, ਮਤਲਬ ਤੁਹਾਡਾ 1923 24 ਦਾ ਜਨਮ ਹੋਇਆ ਹੈ ਨਾ? ਹਾਂ 23 24 ਸਾਲ ਦੇ ਸੀਗੇ, ਤਗੜੇ ਸੀਗੇ। ਇੱਕ ਦੂਜੇ ਨਾਲ ਕੇ ਬਾਈ ਨਹੀਂ ਮਾਰਨੀ ਕੋਈ ਵੀ ਜੀ। ਆ ਬੋਲੀ ਜਿਹੜੀ ਹੁੰਦੀ ਨਹੀਂ ਕੌਣ ਚੱਲਦੀ ਹਾਂ ਨਾਲ ਵਕੇ ਦੀ ਹਾਂ ਇਹ ਛੱਬਾ ਭਰਨਾ। ਹਾਂ। ਹਾਂ ਅੱਛਾ ਚਲੋ ਉਹ ਵੀ ਕਰਦੇ ਆ ਗੱਲ। ਇਹ ਜਦੋਂ ਬਚਪਨ ਦੇ ਵਿੱਚ ਇਹ ਮਨਸੂਰਪੁਰ ਪਿੰਡ ਹੈ, ਹਾਂਜੀ ਇਹ ਲੋਕੀ ਕਹਿੰਦੇ ਜੀ ਇਹ ਪੁਰਾਣੇ ਇੱਥੇ ਮੁਸਲਮਾਨਾਂ ਦੀ ਆਬਾਦੀ ਬੜੀ ਸੀਗੀ। ਹਾਂ ਕਿੰਨੇ ਕੁ ਘਰ ਸੀਗੇ ਇਹ ਛੱਬਾ ਜੀ ਮੈਂ ਅੰਦਾਜ਼ਾ? 50 60 100 ਇੰਨੇ ਕਿਤੇ 100 ਘਰ ਮੁਸਲਮਾਨਾਂ ਦਾ। ਤੇ ਹੋਰ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਇਸ ਵੇਲੇ ਉੱਥੇ ਉੱਥੇ? ਹੋਰ ਆਟਰ ਵੀ ਥੋੜੇ ਦੇ ਘਰ ਹੂੰ। ਹੋਰ ਮਾਸ਼ਾ ਦੇ ਘਰ ਸੀ ਮਾਸਿਆਂ ਦੇ। ਅੱਛਾ। ਹੋਰ ਰਸਾਈਆਂ ਦੇ ਹਾਂ 30 35 ਦੇ ਘਰ। ਅੱਛਾ। ਤੇ ਜੱਟਾਂ ਦੇ ਵੀ ਜੱਟ ਸੀਗੇ ਇੱਥੇ ਪਹਿਲੇ? ਨਹੀਂ। ਲਵਾਣੇ, ਨਹੀਂ ਤਰਖਾਣ? ਇੱਕੋ ਘਰ ਸੀ। ਤਰਖਾਣਾ ਦਾ। ਤੇ ਕੋਈ ਰਾਜਪੂਤ ਬ੍ਰਾਹਮਣਾਂ ਚੋਂ ਕੋਈ? ਨਹੀਂ ਅੱਛਾ। ਮੁਸਲਮਾਨਾਂ ਦੀਆਂ ਉਦੋਂ ਇੱਥੇ ਮਸਜਿਦਾਂ ਵੀ ਸੀਗੀਆਂ? ਹਾਂ ਕਿੰਨੀਆਂ? ਬਸ ਇਹ ਚਾਰ ਨਹੀਂ। ਪੱਕੀਆਂ ਮਸਜਿਦਾਂ ਸੀਗੀਆਂ? ਹਾਂ ਤੇ ਹੁਣ ਹੈਗੀਆਂ? ਮੈਂ ਕਿਹਾ ਹਾਂ। ਮੈਂ ਕਿਹਾ ਸ਼ਾਇਦ ਕੋਈ ਬੱਚੀ, ਜਿੱਦਾਂ ਆ ਮਦੀਨਪੁਰ ਇੱਕ ਮਸਜਿਦ ਅਜੇ ਵੀ ਹੈਗੀ ਹੈ। ਉਹ ਆਰਡਰ ਇੱਥੇ ਆ ਗਈਆਂ ਆਪਣੇ ਪਿੰਡ ਦੇ ਪਾਸੇ ਪਾਸੇ ਆਪਣੇ ਹੂੰ ਸ਼ੇਰਪੁਰ। ਹੂੰ। ਅੱਛਾ ਅੱਛਾ। ਤੁਸੀਂ ਮੈਨੂੰ ਦੱਸੋ ਬਚਪਨ ਦੇ ਵਿੱਚ ਤੁਹਾਡੇ ਯਾਰ ਦੋਸਤ ਆਪਣੇ ਸਹਾਈਆਂ ਤੋਂ ਬਿਨਾਂ ਹੋਰ ਵੀ ਸੀਗੇ ਨਹੀਂ ਮੁਸਲਮਾਨਾਂ ਦੇ ਮੁੰਡੇ ਯਾਰ ਦੋਸਤ ਆਪਣੇ? ਨਹੀਂ ਕੋਈ ਨਾਂ ਯਾਦ ਹੈ? ਨਹੀਂ ਨਹੀਂ। ਮੁਸਲਮਾਨਾਂ ਦਾ ਦੋਸਤ ਕਿਸੇ ਦਾ ਨਾਂ ਨਹੀਂ ਯਾਦ? ਹਾਂ ਨਹੀਂ ਯਾਦ ਹੈ ਉਹ ਨਾਂ ਕਿਸੇ ਦਾ? ਕੋਈ ਦਾ ਨਾਂ ਚਿੱਤਾ ਕਰਾਓ, ਦੱਸੋ। ਯਾਸੀਨ ਦਾ ਹਾਂ ਫਤਿਹਮੰਦ ਦਾ ਹਾਂ ਅੱਬੋ ਕਹਿੰਦੇ ਹੂੰ ਰੱਖੇ ਗਏ ਨੇ ਹੂੰ। ਬਸ ਇਹ ਯਾਦ। ਅੱਛਾ। ਉਸ ਵੇਲੇ ਜਿਹੜਾ ਮਨਸੂਰਪੁਰ ਪਿੰਡ ਸੀਗਾ, ਹਾਂਜੀ ਇਹਦੇ 'ਚ ਕੋਈ ਤਗੜੇ ਬੰਦੇ ਮੁਸਲਮਾਨਾਂ ਦੇ ਵਿੱਚ ਕੋਈ ਬੰਦੇ ਕੌਣ ਸੀਗੇ? ਸਾਹਮਣੇ ਇੱਕੋ ਜਿਹਾ ਜੀ ਇੱਕ ਜਿਹੜੀ ਪਿੰਡ ਦਾ ਬਾਗ ਬਹੁਤ ਹੁੰਦਾ। ਤਬਾਕ ਬਹੁਤ ਸੀਗਾ ਨਾ? ਮੁਸਲਮਾਨਾਂ ਇਕੱਲਿਆਂ ਦਾ ਤਬਾਕ ਸੀਗਾ ਜੇ ਤੁਹਾਡੇ ਆਪਣੇ ਬਾਕੀ ਬੰਦਿਆਂ ਨਾਲ ਵੀ? ਸਾਰਿਆਂ ਨੇ ਸਾਰਿਆਂ ਦਾ ਇੱਕ ਜਿਹੜੇ ਹੋਏ ਚੱਲਦੇ ਨੇ। ਇੱਕ ਜਿਹੜੇ ਘਰੀ ਲੋਹ ਦਾ ਬੋਕਾ ਕੋਲ ਹਾਂ ਉਹਨੇ ਦੇਖਣਾ ਆ ਕੇ ਕੋਟਾ ਡਾਣਾ ਆ ਕੇ ਇਹਦੇ ਕਿ ਨਹੀਂ ਜਦੋਂ ਜੇ ਕੋਈ ਨਾ ਹੋਣਾ ਹੂੰ ਜਾਣਾ ਬਣਾ ਲਿਆ ਉਹ ਕਰ ਲਿਆ ਹੂੰ ਸਾਡੇ ਘਰੋਂ ਲੈ ਜਾ, ਕੋਈ ਗੱਲ ਨਹੀਂ ਹੈ ਨਾ? ਅੱਛਾ। ਜਦੋਂ ਕੋਈ ਵਿਆਹ ਹੁੰਦੇ ਸੀ ਹਾਂ ਤਾਂ ਆਂਦੇ ਜਾਂਦੇ ਆ ਤੁਸੀਂ ਉਹਨਾਂ ਦੇ? ਮੁਸਲਮਾਨਾਂ ਦੇ ਤੁਸੀਂ ਚਲੇ ਗਏ, ਉਹ ਤੁਹਾਡੇ ਵਿਆਹ 'ਚ ਆ ਗਏ? ਨਹੀਂ ਹਾਂ ਵਿਆਹਾਂ ਤੇ ਨਹੀਂ, ਤਿਉਹਾਰਾਂ ਦੇ ਉੱਤੇ ਜਦੋਂ ਕੋਈ ਤਿਉਹਾਰ ਆਇਆ? ਦਿਹਾੜ ਦੂਰ ਦੇ ਇੱਕ ਜਿਹੜਾ ਰਸਾ ਪੁੱਛਣਾ ਹਾਂ ਲੈ ਜਾਣਾ ਅੱਛਾ। ਉਦੋਂ ਨਹੀਂ ਕੋਈ ਤਿਉਹਾਰ ਜਦੋਂ ਆਇਆ, ਮੰਨ ਲਓ ਕੋਈ ਈਦ ਆਈ ਹੈ ਮੁਸਲਮਾਨਾਂ ਦੀ, ਹਾਂ ਹਾਂ ਉਹ ਈਦ ਬੜਾ ਵੱਡਾ ਤਿਉਹਾਰ ਹੈ ਉਹਨਾਂ ਦਾ, ਆਹੋ ਤਾਂ ਉਹਨਾਂ ਘਰ ਜਾਂਦੇ ਹੁੰਦੇ ਆ ਉਦੋਂ? ਹਾਂ ਫਿਰ ਜਾਂਦੇ ਸਾਡੇ ਸਾਡੇ ਇਹ ਜਾਂਦੇ ਸਦ ਉਹ ਬੁਲਾਉਂਦੇ ਸੀ ਫਿਰ ਜਾਂਦੇ ਸੀ ਹੈ ਨਾ? ਫਿਰ ਉਦਾਂ ਖਾਣ ਪੀਣ ਦਾ ਚੀਜ਼ਾਂ ਖਾ ਪੀ ਲੈਂਦੇ ਸੀ। ਹਾਂ ਤਾਂ ਜਦੋਂ ਬਚਪਨ 'ਚ ਮੁਸਲਮਾਨਾਂ ਦੇ ਮੁੰਡੇ ਤੁਹਾਡੇ ਹਿੰਦੂਆਂ ਦੇ ਮੁੰਡੇ ਈਸਾਈਆਂ ਦੇ ਮੁੰਡੇ ਇਕੱਠੇ ਖੇਲਦੇ ਸੀ? ਅੱਛਾ ਕੋਈ ਕੁਸ਼ਤੀਆਂ ਉਸਤੀਆਂ ਜਾਂ? ਹਾਂ ਕੋਈ ਇੱਕ ਦੂਜੇ ਨੂੰ ਪਤਾ ਨਹੀਂ ਜਾਂਦਾ ਇਹ ਲਿਖਣ ਦੇ ਜਿੱਥੇ ਮਰਜੀ ਜਾ ਕੇ ਸੌ ਜਾ ਹੂੰ ਜਿੱਥੇ ਮਰਜ਼ੀ ਸੋ ਜਾਓ, ਜਿੱਥੇ ਮਰਜੀ ਰੋਟੀ ਵੀ ਜਿੱਥੇ ਮਰਜ਼ੀ ਖਾ ਲਓ। ਬਿਲਕੁਲ ਹਾਂ, ਕੋਈ ਨਹੀਂ ਸੀ ਰੋਕਦਾ ਹਾਂ ਉਹਨਾਂ ਦੀ ਮਾਵਾਂ ਜਾਂ ਉਹਨਾਂ ਕਿਸੇ ਤੁਸੀਂ ਸਾਡੀਆਂ ਨੇ ਉਹਨਾਂ ਨੇ ਰੋਕਣਾ? ਨਾ ਅੱਛਾ। ਕੋਈ ਉਹਦਾ ਕੀ ਖੇਲਾਂ ਹੁੰਦੀਆਂ ਸੀ ਉਸ ਵੇਲੇ? ਇਹਨਾਂ ਕੀ ਮਸਲਾ ਆ ਕੇ ਖੇਡਦੇ ਨੇ ਬਲਦੇ ਕੀ ਖੇਡਦੇ ਹੁੰਦੇ ਸੀ? ਉਹਦੇ ਕੋਈ ਗੇਮ ਦਾ ਨਾਂ ਦੱਸੋ ਨਾ ਖੇਲਦਾ। ਹਾਂ। ਗੁੱਲੀ ਡੰਡਾ, ਲੋਕਾਂ ਨੂੰ ਮਿੱਟੀ ਜਾਂ ਕੋਈ ਹੋਰ ਬੰਟੇ ਖੇਡ ਲਏ? ਨਗਰ ਮੇਟੀ ਹਾਂ ਹੋਰ ਤਾਂ ਹੋਰ ਵੀ ਨਾਲ ਕੇ ਤੇ ਫਿਰ ਉਦਾਂ ਆਲੇ ਦੁਆਲੇ ਕੋ ਮੇਲੇ ਹੁੰਦੇ ਸੀ ਹੁਣ ਉਹਨਾਂ ਦੇ ਮੇਲਿਆਂ 'ਚ ਹੈ ਨਾ? ਹਾਂਜੀ ਮੇਲੇ ਇੱਧਰ ਮਸ਼ਹੂਰ ਮੇਲਾ ਕਿੱਥੋਂ ਦਾ ਸੀ? ਚੰਗੀ ਮੇਲਾ ਚੰਗੀ ਸਾਹਿਬ, ਬਾਬਾ ਚੰਗੀ ਸਾਹਿਬ। ਹਾਂ ਹਾਂ ਜਿਹੜਾ ਮੇਰੇ ਕੋਲ ਬਿਲਕੁਲ ਜਾਂਦੇ ਸੀ ਉੱਥੇ ਤੁਸੀਂ? ਹਾਂਜੀ ਇਕੱਠੇ ਹੋ ਕੇ ਜਾਂਦੇ ਪਿੰਡ ਦੇ? ਹਾਂ ਹਾਂ। ਜਾਂਦਾ ਉੱਥੇ ਕੀ ਮੇਲੇ 'ਚ ਕੀ ਹੁੰਦਾ ਸੀ? ਹੋਰ ਤੇ ਬਹੁਤ ਕੁਝ
ਕੋਈ ਗੱਲ ਦੱਸ ਮੇਲੇ ਦੀ। ਬਹੁਤ ਰੌਣਕ ਹੁੰਦੀ। ਅੱਛਾ ਹੋਰ ਮਹਾਰਾਜ ਉੱਥੇ ਕਿਤੇ ਇੱਕ ਵਾਰੀ ਅਸੀਂ ਗਏ, ਸਾਡੀ ਉੱਥੇ ਭੈਣ ਸੀਗੀ ਹਾਂ ਬਸਾਮੀ, ਅੱਛਾ ਤੇ ਸਾਰਾ ਉਹਦਾ ਅਸੀਂ ਇੱਥੋਂ ਗਏ, ਹੂੰ ਮੈਂ ਮੁੰਡੇ ਨਾਲ ਮੁਸਲਮਾਨਾਂ ਦੇ ਵੀ ਹੂੰ ਉਹ ਲੱਭਦੇ ਲੱਭਦੇ ਹੂੰ ਮੈਂ ਕਿਹਾ ਯਾਰ ਇੱਥੇ ਕਿ ਸਾਡਾ ਮਾਸਟਰ ਹੈਗਾ, ਉਹਨੇ ਮੈਂ ਦੇਖਣਾ ਹੂੰ ਲੱਭਣਾ। ਹੂੰ ਜਿਉਂ ਲੱਗੇ ਮੇਲਾ ਸਾਰਾ ਫਿਰਨ ਹੂੰ ਲੱਭੇ, ਫੇਰ ਕਮਰੇ ਘਮਾਉਂਦੇ ਰਹੇ। ਹੂੰ ਉਦੋਂ 2 ਦਾ ਟਾਈਮ ਹੋ ਗਿਆ, ਹੂੰ ਕਹਿੰਦੇ ਚਲੋ ਯਾਰ ਕਿ ਤੁਹਾਨੂੰ ਲੰਮੇ ਪਈਏ। ਹੂੰ ਉਹ ਕੁਦਰਤੀ ਫਿਰ ਟੱਕਰੇ ਹੋ ਗਏ, ਹੂੰ ਉਹ ਜਿਹੜੇ ਫਿਰ ਟੱਕਰੇ ਹੋ ਗਏ ਹੂੰ ਉਹਦੇ ਲਾਗੇ ਹੀ ਵੀ ਸੀ ਬੈਠੇ। ਅੱਛਾ ਚੰਗੀ ਸਾਹਿਬ ਕਹਿੰਦੇ ਪਤਾ ਨਹੀਂ ਭੰਗੜੇ ਵੀ ਪੈਂਦੇ ਹੁੰਦੇ ਸੀ ਬਹੁਤ ਹੈਨਾ। ਬਹੁਤ ਮੈਨੂੰ ਇਹ ਗੱਲ ਕਿਸੇ ਨੇ ਸੁਣਾਈ। ਚੰਗੀ ਸਾਹਿਬ ਇੱਕ ਮੈਨੂੰ ਹੋਰ ਗੱਲ ਸੁਣਾਈ ਸੀ। ਚੰਗੀ ਸਾਹਿਬ ਇੱਕ ਪਤਾਸੇ ਵੇਚਣ ਕੋਈ ਆਉਂਦੇ ਹੁੰਦੇ ਸੀ ਕਿਤੇ, ਉਹ ਦਸੂਗੇ ਤਾਂ ਕਿ ਅੰਬਰਸਰੋਂ ਪਤਾਸਾ ਮੂੰਹ ਚ ਪਾਓ ਉੱਥੇ ਉਦਾਂ ਹੀ ਘੁਲ ਜਾਂਦਾ ਸੀ। ਨਹੀਂ ਅੰਮ੍ਰਿਤਸਰ ਦੇ ਤਾਂ ਕੋਈ ਜਦੋਂ ਦਸੂਗੇ ਤੇ ਮੈਨੂੰ ਇਹ ਮਦੀਨਪੁਰੀਆਂ ਨੇ ਗੱਲ ਸੁਣਾਈ ਹੈ। ਮਦੀਨਪੁਰੀ ਮੁਸਲਮਾਨ ਜੀ ਉੱਠ ਕੇ ਇੱਥੋਂ ਗੁਜਰਾਂਵਾਲਾ ਚਲੇ ਗਏ ਆ। ਮੇਰੀ ਉਹਨਾਂ ਨਾਲ ਗੱਲ ਹੈ, ਉਹ ਕਹਿੰਦੇ ਜੀ ਯਾਰ ਮੈਂ ਕਿਹਾ ਸੀ ਉਹਨਾਂ ਨੂੰ ਚੰਗੀ ਸਾਹਿਬ ਦੀ ਹੋਰ ਗੱਲ, ਕਹਿੰਦੇ ਉੱਤੇ ਕੋਈ ਪਤਾਸੇ ਵੇਚਣ ਆਉਂਦੇ ਹੁੰਦੇ ਸੀ, ਉਹ ਪਤਾਸਾ ਲੈ ਕੇ ਮੂੰਹ ਚ ਪਾ ਲਓ ਉਦਾਂ ਹੀ ਘੁਲ ਜਾਂਦੇ, ਚੱਬਣ ਦੀ ਵੀ ਲੋੜ ਨਹੀਂ ਸੀ ਹੁੰਦੀ। ਹੋਰ ਖੜੀ ਵੇਲੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਹੁਣ ਸਾਰੀਆਂ ਚੰਗੀਆਂ ਮਿਠਾਈਆਂ ਹੋਣੀਆਂ ਅੱਛਾ ਘਰੇ ਢੇਰੀਆਂ। ਤੇ ਹੋਰ ਮੇਲਾ ਚੰਗੀ ਸਾਹਿਬ ਤੋਂ ਬਿਨਾਂ ਹੋਰ ਕੋਈ ਮੇਲਾ ਇੱਥੇ ਮਸ਼ਹੂਰ ਹੋਰ ਬਥੇਰੇ ਹੁੰਦੇ ਕੋਈ ਨੇੜੇ ਤੇੜੇ ਦਾ? ਚੱਲਦਾ। ਤੁਸੀਂ ਗਏ ਕਿਤੇ, ਹਾਂ ਕਿੱਥੇ ਜਾਂਦੇ ਰਹੇ ਹੋਰ? ਹੋਰ ਇਹ ਲਾਗੇ ਲਾਗੇ ਆ ਓਕੇ ਠੀਕ ਬੜਲੇ ਨੇੜੇ ਕੀ ਜਗ੍ਹਾ ਹੈਗੀ ਬਾਬਾ ਕਿਹੜਾ? ਬਾਬਾ ਤੁਗਲ ਸਾਹਿਬ ਆ ਹੋਰ ਆ ਗਏ ਕਦੇ ਉੱਥੇ? ਲਾਗੇ ਹੋਰ ਲਾਗੇ ਉੱਥੇ ਵੀ ਮੇਲਾ ਲੱਗਦਾ ਹੁੰਦਾ ਹੈ ਨਾ? ਹਾਂ ਦੇਖਿਆ ਮੇਲਾ ਕਦੇ? ਹਾਂਜੀ ਉਹ ਇੱਕ ਤਾਂ ਜਦੋਂ ਹੱਲੇ ਪਏ ਹਾਂ ਉਸ ਪਿੰਡ ਸਾਲ ਇੱਥੇ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ? ਹਾਂ ਕੋਈ ਲੜਾਈ ਝਗੜਾ ਨਹੀਂ ਹੋਇਆ। ਜਿਹੜੇ ਮੁਸਲਮਾਨ ਸੀਗੇ, ਸਾਹਮਣਾ ਮਾਰ ਮੁਸਲਮਾਨ ਜਿਹੜੇ ਸੀਗੇ ਹਾਂਜੀ ਉਹ ਇੱਥੋਂ ਉੱਠ ਕੇ ਜਦੋਂ ਕਿਸੇ ਨੇ ਕਿਹਾ ਵੀ ਖਾਲੀ ਕਰ ਦਿਓ, ਕੋਈ ਡਰਦੇ ਚਲੇ ਗਏ। ਜਦੋਂ ਐਲਾਨ ਹੀ ਹੋ ਗਿਆ ਜੀ ਨਾ ਐਲਾਨ ਹੋ ਗਿਆ। ਹਾਂ ਹਾਂ ਫਿਰ ਉੱਥੇ ਜੀ ਇਹਦੇ ਤੋਂ ਉਹਦੇ ਆ ਗਏ ਤੇ ਤੁਹਾਨੂੰ ਯਾਦ ਹੈ ਜਦੋਂ ਹੱਲਿਆਂ ਦੇ ਲੋਕੀ ਮੁਸਲਮਾਨ ਲੋਕ ਉੱਠ ਕੇ ਜਾਣ ਲੱਗੇ ਇੱਥੋਂ ਪਿੰਡ ਛੱਡ ਕੇ, ਹਾਂ ਤੁਹਾਡੇ ਯਾਰ ਦੋਸਤ ਤੁਹਾਨੂੰ ਮਿਲਣ ਆਏ? ਹਾਂ ਹਾਂ ਮਿਲ ਜਾਏਗਾ ਮਿਲ ਕੇ ਗਏ, ਕੀ ਗੱਲਾਂ ਕੀਤੀਆਂ? ਧੀਆਂ ਭੈਣਾਂ ਹਾਂ ਮਾਵਾਂ ਹਾਂ ਸਾਰੀਆਂ ਹਾਂ ਇੱਕ ਜਿਹੜੇ ਘਰੀ ਗਏ। ਇੱਕ ਦੂਜੇ ਦੇ ਘਰ ਗਏ, ਹਾਂ। ਗੱਲਾਂ ਬਾਤਾਂ ਕੀਤੀਆਂ। ਹਾਂ। ਹਾਂ ਕੋਈ ਗੱਲ ਚੇਤਾ ਦੱਸੋ, ਖਾਸ ਗੱਲ ਮੈਨੂੰ ਉਸ ਵੇਲੇ ਦੀ। ਉਹ ਗਹਿਣਾ ਕੋਟੋ ਗਹਿਣਾ ਜਿਹੜਾ ਸੀ ਨਾ ਹਾਂ ਚਾਂਦੀ ਸੋਨਾ ਹਾਂ 3-4 ਘਰ ਹਾਂ ਫੜਾ ਗਏ ਉਹ ਇੱਥੇ ਫੜਾ ਗਏ, ਸਾਨੂੰ। ਤੁਹਾਨੂੰ ਫੜਾ ਗਏ? ਹਾਂ ਅੱਛਾ ਜੀ। ਉਹ ਫਿਰ ਅਸੀਂ ਹਫ਼ਤੇ ਕੁ ਬਾਅਦ ਹਾਂ ਆਟਾ ਪਿਆ ਹਾਂ 2 ਬੋਰੇ 2 ਬੋਰੇ। ਅੱਛਾ 2 ਬੋਰੇ ਦੇ ਵਿੱਚ ਨਹੀਂ ਉਹ ਮੈਂ ਆਟਾ। ਪੁੱਛਦਾ ਆਹੋ ਅੱਛਾ ਜਦੋਂ ਪਿੰਡੋਂ ਚਲੇ ਗਏ ਤਾਂ ਉਹ ਜਿਹੜੇ ਉਹਨਾਂ ਦੇ ਗਹਿਣੇ ਸੀਗੇ ਚੰਗੇ ਘਰਾਂ ਦੇ, ਉਹ ਤੁਹਾਡੇ ਕੋਲ ਬਿਠਾ ਗਏ, ਕੀ ਕਿਹਾ, ਕੀ ਕਹਿ ਕੇ ਫੜਾ ਗਏ? ਇੱਥੇ ਰੱਖ ਲਓ ਅਜੇ ਰੱਖ ਲਓ। ਜਿੰਦੇ ਰਹੇ ਹਾਂ ਥੋੜੇ ਮਿਲ ਲੈ ਲਾ ਕਹਿੰਦੇ ਤੁਸੀਂ ਰੱਖ ਲਿਓ ਹੈ ਨਾ, ਹਾਂ ਜੇ ਜਿੰਦੇ ਰਹੇ ਤਾਂ ਅਸੀਂ ਲੈ ਜਾਾਂਗੇ, ਹਾਂ। ਨਹੀਂ ਤਾਂ ਤੁਹਾਡੇ ਹੋ ਗਏ ਹੈ ਨਾ। ਅੱਛਾ ਫਿਰ ਉਹ ਇੱਥੋਂ ਪਿੰਡੋਂ ਚਲੇ ਗਏ, ਹਾਂ ਇੱਥੋਂ ਪਿੰਡੋਂ ਮਨਸੂਰਪੁਰੋਂ ਨਿਕਲੇ, ਫਿਰ ਉਹ ਹੈ ਨਾ ਹਾਂ। ਦਿਨੇ ਨਿਕਲੇ ਰਾਤ ਨੂੰ? ਦਿਨੇ ਨਿਕਲੇ। ਦਿਨੇ ਇੱਥੋਂ ਕਿੱਥੇ ਕਿਹੜੇ ਪਿੰਡ ਗਏ ਪਹਿਲੇ? ਪਹਿਲਾਂ ਅਸੀਂ ਜਾ ਕੇ ਬਿਸ਼ਨਪੁਰ ਖਾਨਪੁਰ ਵਿੱਚ ਖਾਨਪੁਰ ਕਹਿੰਦੇ ਕੈਂਪ ਲੱਗਾ ਸੀ, ਕੱਚਾ ਕੈਂਪ ਹੈ ਨਾ? ਆ ਕੇ ਹਾਂ ਤੇ ਜੋ ਇੱਕ ਦੋ ਰਾਤ ਹਾਂ ਮੈਂ ਦੇਖੂਏ ਜਾ ਦਸੂਏ ਕੈਂਪ ਲੱਗਾ ਸੀ ਵੱਡਾ ਪੜਾਅ ਦੇ ਵਿੱਚ, ਹਾਂ ਉਹ ਤੋਂ ਕੈਂਪ। ਅੱਛਾ ਫਿਰ ਉਹ ਪੜਾਅ ਤੋਂ ਦਸੂਏ ਦੇ ਪੜਾਅ ਚਲ ਗਏ, ਫਿਰ ਤੁਸੀਂ ਉਹਨਾਂ ਨੂੰ ਗਏ ਕਦੇ ਮਿਲਣ ਉੱਥੇ? ਤੇ ਫਿਰ ਉੱਥੇ ਜੀ ਗਏ ਮੈਂ ਉੱਥੇ ਜਾਂਦੇ ਰਹੇ ਹੋ? ਕਿੰਨੀ ਕੁ ਵਾਰੀ ਗਏ? ਮਾਂ ਪੁੱਤ ਇੱਕ ਵਾਰੀ ਗਏ। ਇੱਕ ਵਾਰੀ ਗਏ ਮਾਂ ਦੇ ਪੁੱਤ, ਤੁਸੀਂ ਆਪਣੀ ਮਾਂ ਨੂੰ ਨਾਲ ਲੈ ਗਏ ਨਾ ਹਾਂ। ਆਪਣੇ? ਜਿਹੜਾ ਜੇ ਤੁਹਾਨੂੰ ਚੇਤਾ ਜਿਹੜੇ ਬੰਦਿਆਂ ਦੇ ਗਹਿਣੇ ਸੀ ਉਹਨਾਂ ਦਾ ਨਾਂ ਕੀ ਸੀ? ਉਹਨਾਂ ਦੇ ਜਾਸੀਨ ਯਾਸੀਨ, ਹਾਂ ਫਤਿਹ ਮੁਹੰਮਦ, ਫਤਿਹ ਮੁਹੰਮਦ ਗਹਿਣੇ ਜਿਹਨਾਂ ਤੁਹਾਨੂੰ ਦਿੱਤੇ? ਹਾਂ ਅੱਛਾ ਹੋਰ ਉਹਨਾਂ ਦੇ ਕਿੰਨਾ ਬਾਪੂ ਜੀ ਕਿੰਨਾ ਕੁ ਗਹਿਣਾ ਸੀਗਾ ਉਹ? ਮੇਰਾ ਹੋਣਾ ਮੇਰਾ ਕਿਹਾ 2-3 ਕਿਲੋ 2-3 ਕਿਲੋ? ਹਾਂ ਸੋਨਾ ਚਾਂਦੀ ਸੋਨਾ ਸੋਨਾ ਚਾਂਦੀ। ਅੱਛਾ ਫਿਰ ਜਦੋਂ ਤੁਸੀਂ ਉਹਨਾਂ ਨੂੰ ਮਿਲਣ ਗਏ ਹਾਂ ਤੁਹਾਡੇ ਦਿਲ ਚ ਆਇਆ ਵੀ ਤੁਸੀਂ ਗਹਿਣੇ ਨਾਲ ਲੈ ਗਏ? ਫਿਰ ਹਾਂ ਕਿੱਦਾਂ ਲੈ ਕੇ ਗਏ? ਆਟੇ ਦੇ ਵਿੱਚ ਅੱਛਾ ਰੱਖ ਕੇ ਨਾਲੇ ਆਟਾ ਦੇ ਆਏ ਉਹਨਾਂ ਨੂੰ ਭਿਆ ਕੇ ਹੈ ਨਾ, ਹਾਂ। ਖਾਣ ਵਿੱਚ ਉਹਦੇ ਚ ਉਹ ਥੈਲੀ ਬੰਨ ਲਈ ਆਟੇ ਦੀ ਹੈ ਨਾ। ਹਾਂ। ਫਿਰ ਉੱਥੇ ਕੈਂਪ 'ਚ ਪੁੱਜ ਗਏ, ਉੱਥੇ ਜਾ ਕੇ ਅੰਦਰ ਉਹਨਾਂ ਨੂੰ ਲੱਭਿਆ ਕਿ ਅੰਦਰ ਜਾ ਕੇ? ਅਰੇ
ਸਾਰਾ ਕੰਮ ਤੇ ਰੱਬ ਦੇ ਨਾਮ ਨੇ ਹਾਂ ਡੇਰੇ ਅੰਦਰ ਲੱਭੇ ਜਾ ਕੇ ਪਹੁੰਚ ਗਏ ਨੇ ਹਾਂ ਉਹਨੇ ਤੁਹਾਨੂੰ ਜਦੋਂ ਤੁਸੀਂ ਪਹੁੰਚੇ ਉੱਥੇ ਹਾਂ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਵੀ ਇਹ ਕੀ ਲੈ ਕੇ ਆਇਓ ਸਮਾਨ ਪੁੱਛਿਆ ਨਹੀਂ ਨਾ ਸਾਨੂੰ ਨਹੀਂ ਕਿਸੇ ਨੇ ਉੱਥੇ ਪੁੱਛਣਗੇ ਤੇ ਸਾਰੇ ਮੁਸਲਮਾਨ ਸਾਰੇ ਇਲਾਕੇ ਦਾ ਹਾਂ ਉੱਥੇ ਜੇ ਸੀਗਾ ਹਾਂ ਇੱਕ ਜੁਆ ਤੁਸੀਂ ਆਪਣੇ ਬੰਦੇ ਲੱਭ ਲਏ ਹਾਂ ਜਾਸੀਨ ਨੂੰ ਨਹੀਂ ਲੱਭ ਲਏ ਤੁਸੀਂ ਹਾਂ ਫੇਰ ਉਹਨਾਂ ਨੂੰ ਕੀ ਕਿਹਾ ਕੋਈ ਨਹੀਂ ਹਾਂ ਇਹ ਪਕੋ ਟਕੀ ਰੋਟੀ ਬਣਾਈ ਤੁਸੀਂ ਬਣਾਈ ਉਹਨਾਂ ਨੇ ਹਾਂ ਇਹ ਰੋਟੀ ਖਾਧੀ ਹਾਂ ਇਹਨਾਂ ਨੇ ਹਾਂ ਗਹਿਣਾ ਉਹਨਾਂ ਹਵਾਲੇ ਕਰਤਾ ਹਾਂ ਉਹਨਾਂ ਦੀ ਇਮਾਨਤ ਉਹਨਾਂ ਨੂੰ ਦੇਤੀ ਤੇ ਉਹਨਾਂ ਨੇ ਰੋਟੀ ਤੁਹਾਨੂੰ ਕੈਂਪ 'ਚ ਖਵਾਈ ਮਾਂ ਪੁੱਤ ਨੂੰ ਹਾਂ ਰੋਟੀ ਖਾ ਕੇ ਇਹ ਦਿਨ ਦੀ ਗੱਲ ਹੀ ਹੈ ਹਾਂ ਦਿਨੇ ਹੀ ਹੈ ਨਾ ਹਾਂ ਰੋਟੀ ਖਾ ਕੇ ਦੁਪਹਿਰ ਤੱਕ ਫਿਰ ਤੁਸੀਂ ਆ ਗਏ ਵਾਪਸ ਹਾਂ ਵਾਪਸ ਚਲੋ ਤੁਸੀਂ ਆਪਣਾ ਭਾਰ ਹਲਕਾ ਕਰ ਲਿਆ ਮੈਂ ਹੈਨਾ ਕਿਸੇ ਦੀ ਇਮਾਨਤ ਉਹਨਾਂ ਦੇ ਹਵਾਲੇ ਕਰਤੀ ਉਹ ਬਾਂਟ ਨਹੀਂ ਬੋਲਾ ਉਹ ਕਿਹਦਾ ਚੰਗਾ ਮਾੜਾ ਹੂੰ ਬੇਈਮਾਨੀ ਦਾ ਖਾਦਾ ਨਹੀਂ ਹੂੰ ਤਾਂ ਕੁਝ ਦਾ ਹੂੰ ਭਾਵਨਾ ਦੇਖੋ ਬੜੀ ਇਮਾਨਦਾਰੀ ਸੀਗੀ ਤੁਹਾਡੀ ਨਹੀਂ ਤਾਂ ਕਈ ਲੋਕਾਂ ਨੇ ਤਾਂ ਲੁੱਟ ਹੀ ਲਿਆ ਉਹਨਾਂ ਨੂੰ ਖਾਦੇ ਦਾ ਉਹ ਲੁੱਟੇ ਪਟੋ ਹਾਂ ਤੁਸੀਂ ਤੁਹਾਡੇ ਕੋਲ ਫੜਾ ਕੇ ਕਹਿਣਾ ਜੇ ਤੁਸੀਂ ਨਾ ਮਿਲਣ ਜਾਂਦੇ ਉਹਨਾਂ ਨੂੰ ਤਾਂ ਤੁਹਾਡੇ ਕੋਲ ਹੀ ਰਹਿਣਾ ਸੀ ਪਰ ਤੁਹਾਡੀ ਆਤਮਾ ਨੇ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਤੁਸੀਂ ਉਹਨਾਂ ਦੀ ਇਹ ਬੜੀ ਵੱਡੀ ਇਮਾਨਦਾਰੀ ਹੈ ਤੁਹਾਡੀ ਹੈਨਾ ਹਾਂ ਤੇ ਇਹ ਫਿਰ ਦਸੂਏ ਦੇ ਵਿੱਚੋਂ ਹਾਂ ਲੋਕ ਹਾਂ ਅੱਡਾ ਪਿੰਡ ਸਾਡਾ ਪਹਿਲਾਂ ਹੀ ਉੱਥੇ ਸੀ ਲਾਹੌਰ ਪਹਿਲੇ ਹੀ ਰਹਿੰਦੇ ਸੀ ਪਹਿਲੇ ਰਹਿੰਦੇ ਸੀ ਅੱਛਾ ਥੋੜੇ ਬੰਦੇ ਇੱਥੇ। ਉਹ ਫਿਰ ਗੱਡੀਆਂ ਉਧਰੋਂ ਆਈਆਂ ਹੂੰ ਗੱਡੀਆਂ ਦੇ ਵਿੱਚ ਸਭ ਇੱਕ ਦੂਜੇ ਨੂੰ ਉਠਾ ਕੇ ਲੈ ਗਏ ਲੈ ਗਏ ਗੱਡੇ ਲੱਕੜਾਂ ਦੇ ਹੁੰਦੇ ਸੀ ਹੂੰ ਤੇ ਜੋ ਘਰ ਆ ਗਈਆਂ ਇਹ ਦੋ ਬੰਦੇ ਰਹਿ ਗਏ ਹੂੰ ਗੱਡੇ ਵੀ ਉਧਰ ਅੱਛਾ ਉਹ ਲਾਹੌਰ ਤਾਂ ਗਏ ਕਿ ਉਹਨਾਂ ਦੇ ਪੁਰਾਣੀਆਂ ਰਿਸ਼ਤੇਦਾਰੀਆਂ ਦੇ ਨਾਲ ਦੇ ਬੰਦੇ ਕੋ ਪਹਿਲੇ ਹੀ ਲਾਹੌਰ ਰਹਿੰਦੇ ਸੀ ਹਨਾ ਉਹਨਾਂ ਨਾਲ ਤਾਲਮੇਲ ਕਰਕੇ ਚੱਲ ਗਏ ਅੱਛਾ ਲਾਹੌਰ ਜਦੋਂ ਚਲੇ ਗਏ ਬੰਦੇ ਉਹ ਤੁਹਾਨੂੰ ਉਹਨਾਂ ਨੇ ਕੋਈ ਖੱਤ ਪੱਤਰ ਭੇਜਿਆ ਇੱਥੋਂ ਨੂੰ ਵੀ ਅਸੀਂ ਲਾਹੌਰ ਪੁੱਜ ਗਏ ਆ ਠੀਕ ਠਾਕ ਆਉਂਦੇ ਨੇ ਜਿੱਥੇ ਆਂਦੀਆਂ ਰਹੀਆਂ ਅੱਛਾ ਤੇ ਉਹ ਚਿੱਠੀਆਂ ਦੇ ਵਿੱਚ ਲਿਖਦੇ ਰਹੇ ਠੀਕ ਠਾਕ ਸਾਰੇ ਪੁੱਜ ਗਏ ਕੋਈ ਬੰਦੇ ਉਹਨਾਂ ਨੂੰ ਨੁਕਸਾਨ ਤਾਂ ਨਹੀਂ ਹੋਇਆ ਬਹੁਤਾ ਨਾ ਕੋਈ ਨਹੀਂ ਤੇ ਉਹਨਾਂ ਬੰਦਿਆਂ ਦੇ ਵਿੱਚੋਂ ਜਿਹੜੇ ਇੱਥੋਂ ਗਏ ਆ ਆਜ਼ਾਦੀ ਮਤਲਬ ਹੱਲਿਆਂ ਤੋਂ ਬਾਅਦ ਦੁਬਾਰੇ ਕਿਤੇ ਪਿੰਡ ਆਏ ਕੋਈ ਲੋਕੀ ਨਹੀਂ ਕੋਈ ਨਹੀਂ ਆਇਆ ਆ ਪਿੱਛੇ ਜੇ ਆਇਆ ਸੀ ਇੱਥੇ ਕਬੱਡੀ ਹੋਈ ਰੋਈ ਸੀ ਮੁਸਲਮਾਨਾਂ ਦੀ ਤਾਂ ਹੂੰ ਆਪਣੇ ਹੂੰ ਮੁੰਡਿਆਂ ਦੀ ਲਵਾਣਿਆਂ ਦੇ ਹੂੰ ਇੱਥੇ ਕਬੱਡੀ ਹੋਈ ਕਿਹੜੇ ਪਿੰਡ ਆਪਣੇ ਪਿੰਡ ਦੀ। ਅੱਛਾ ਮਨਸੂਰਪੁਰ ਚ ਹਾਂ ਅੱਛਾ ਤੇ ਮੁਸਲਮਾਨ ਜਿੱਤ ਕੇ ਲੱਗੇ ਸੀ ਨਹੀਂ ਉਹ ਪਿੰਡ ਉਹ ਪੁਰਾਣੇ ਮੁਸਲਮਾਨ ਉਹਨਾਂ ਚ ਕੋਈ ਪਿੰਡ ਦੇ ਸੀਗੇ ਉਹਨਾਂ ਦੇ ਬੱਚੇ ਕੋਈ ਅੱਗੇ ਉਹਨਾਂ ਦੇ ਪਿੰਡ ਦੇ ਬੱਚਿਆਂ ਦੇ ਆਹੋ ਨਹੀਂ ਜਿਹੜੇ ਬੰਦੇ ਮਸੂਰਪੁਰੋਂ ਲਾਹੌਰ ਗਏ ਆਹੋ ਉਹਨਾਂ ਦੇ ਬੱਚੇ ਉੱਚੇ ਖੇਡਣ ਆਏ ਜਾਂ ਕੋਈ ਹੋਰ ਸੀਗੇ ਉਹ ਹੋਰ ਇਹਨਾਂ ਦਾ ਭਾਂਡਾ ਜੇ ਤੂੰ ਬਰੋ ਤੀਰਵਾਲ ਤੋਂ ਧੀਰੋਵਾਲ ਤੋਂ ਅੱਛਾ ਉਹਨਾਂ ਨੇ ਆ ਕੇ ਲੱਭਿਆ ਉਦਾਂ ਵੀ ਸਾਡੇ ਇੱਥੇ ਮਾਮੇ ਸੀਗੇ ਜਾਂ ਆਏ ਸੀ ਹਨਾ ਹਾਂ ਪਿੰਡ 'ਚ ਆਏ ਆਪਣੇ ਮਾਮੇ ਪਿੰਡ ਅਸੀਂ ਆਏ ਆ ਪੁਰਾਣੇ ਹਨਾ ਤੇ ਬਜ਼ੁਰਗਾਂ ਨੂੰ ਲੱਭੇ ਤੁਹਾਡੇ ਨਾਲ ਗੱਲਬਾਤ ਹੋਈ ਕਿਸੇ ਦੀ ਆਵਾਜ਼ ਜਿਵੇਂ ਹਾਂਜੀ ਇਕੱਠੇ ਜਾਏ ਉੱਥੇ ਸਾਰੀ ਦਿਹਾੜੀ ਅੱਛਾ ਫਿਰ ਤੁਸੀਂ ਪੁੱਛਿਆ ਆਪਣੇ ਨਾਲ ਦੇ ਬੰਦਿਆਂ ਬਾਰੇ ਵੀ ਯਾਰ ਮੇਰੇ ਉੱਪਰ ਜਸੀਨ ਕਿੱਥੇ ਹੈ ਜਾਂ ਫਲਾਨਾ ਕਿੱਥੇ ਹੈ? ਕੀ ਕਹਿੰਦੇ ਹੈਗੇ ਜਾਂ ਨਹੀਂ ਠੀਕ ਠਾਕ ਆ। ਠੀਕ ਠਾਕ ਸੀਗੇ ਇਹ ਕਿੰਨੇ ਕੁ ਸਾਲ ਦੀ ਗੱਲ ਹੈ ਇਹ ਨਾ ਬਾਵਨ ਹੋ ਗਿਆ 10-12 ਸਾਲ 10-12 ਸਾਲ ਹੋ ਪਹਿਲੇ ਗਏ ਅੱਛਾ ਚਲੋ ਉਹਦੇ ਬਾਅਦ ਉਦਾਂ ਨਹੀਂ ਕੋਈ ਪਿੰਡ 'ਚ ਆਇਆ ਪਿੰਡ ਦੇ ਇੰਨੇ ਬੰਦੇ ਤਗੜੇ ਸੀ ਕਿਸੇ ਨੇ ਨਹੀਂ ਆ ਕੇ ਲੱਭਿਆ ਨਾ। ਜਿਹੜੇ ਉਹਨਾਂ ਦੇ ਘਰ ਸੀਗੇ ਉਹ ਬੰਦੇ ਬਾਹਰ ਉਹ ਕਿਹਨਾਂ ਨੂੰ ਇਸੇ ਆਏ ਫਿਰ ਉਹ ਬਸ ਨਹੀਂ ਆਪਣੇ ਆਪ ਨੂੰ ਹਾਂ, ਇੱਧਰ ਕਿਹੜੇ ਪਾਸੇ ਆਬਾਦੀ ਸੀ ਉਹਨਾਂ ਦੀ ਜ਼ਿਆਦੇ ਸਾਰੀ ਬਾਡੀ ਇੱਕੋ ਜਿਹੀ ਅੱਛਾ ਇੱਕੋ ਦੇ ਸੀ ਹੂੰ। ਅੱਛਾ ਤੇ ਉਹਨਾਂ ਦੀ ਜ਼ਮੀਨਾਂ ਵੀ ਬਾਹਰਲੇ ਨੂੰ ਲੋਟ ਹੋਈਆਂ ਹੋਣੀਆਂ ਫਿਰ ਹੈਨਾ ਹਾਂ ਉਹਨਾਂ ਬਾਹਰਲੇ ਨੂੰ ਹੋਈਆਂ ਹੈਨਾ ਤੇ ਹੁਣ ਤੁਹਾਨੂੰ ਤੁਹਾਡੇ ਦੋਸਤ ਯਾਦ ਆਉਂਦੇ ਆ ਕਿ ਨਹੀਂ ਹੁੰਦੇ ਆ ਹਾਂ ਉਹਨਾਂ ਵੀ ਹੁੰਦੇ ਆ ਜਿਹੜੇ ਹੈਗੇ ਹਾਂ ਯਾਦ ਕਰਦੇ ਹੋ ਕਦੇ ਕਦੇ ਹੈਨਾ ਹਾਂ ਹਾਂ ਉਹ ਕਹਿੰਦੇ ਕਿ ਤਰ੍ਹਾਂ ਆ ਰਹੀ ਸਾਡੇ ਕੋਲ ਹਾਂ ਇਹ ਖਰਚਾ ਕਰਕੇ ਹਾਂ ਇਹਦਾ ਖਰਚਾ ਤੈਨੂੰ ਹਾਂ ਝਗੜਾ ਦਿਆਂਗੇ ਹਾਂ ਸਾਡੇ ਕੋਲ ਆ ਕੇ ਆ ਕੀ ਕਰਾਂਗੇ ਚੌਗਣਾ ਖਰਚਾ ਦਿਓਗੇ ਉਹਨਾਂ ਦੀ ਇੱਥੇ ਤੁਹਾਨੂੰ ਮਿਲਣ ਹਨ ਹਾਂ ਜਿੰਨਾ ਖਰਚਾ ਕਰਕੇ ਆਣਗੇ ਉਹਦੇ ਨਾਲ 4 ਗੁਣਾ ਤੁਸੀਂ ਉਹਨਾਂ ਨੂੰ ਦਿਓਗੇ ਹੈਨਾ ਹਾਂ ਉਹ ਡੇਢ ਕੇ ਨਹੀਂ ਅੱਛਾ ਉਹ ਕਹਿੰਦੇ ਆ ਉਹ ਕਹਿੰਦੇ ਆ ਵੀ ਸਾਡੇ ਕੋਲ ਆਓ ਹੈਨਾ ਤੁਹਾਨੂੰ ਬੁਲਾਉਂਦੇ ਆ ਅੱਛਾ 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 ਉਹਨਾਂ ਦਾ ਦਿਲ ਕਰਦਾ ਹਾਂ ਚਲੋ ਮੈਂ ਕਿਹਾ ਕਿੰਨੇ ਦਾ ਮੈਂ ਲਾਉਂਦਾ ਰਹਾਂ ਹਾਂ ਨਹੀਂ ਚਲੋ ਉਹਦਾ ਡਰੈਸ ਪੇਜ ਵੀ ਜਾਣਾ ਔਖਾ ਥੋੜਾ ਜਿਹਾ ਨਾ ਨਾ ਤੇ- ਸਰਕਾਰ ਜਾਣ ਨਹੀਂ ਨਾ ਦਿੰਦੀਆਂ ਹਾਂ ਇਹ ਵੀ ਹੈ ਨਾ ਕੋਈ ਜਾਣੂ ਬੰਦਾ ਹੋਵੇ। ਜਾਣੂ ਪਛਾਣੂ ਹੋਵੇ ਸਰਕਾਰਾਂ ਅਲਾਓ ਕਰਨ ਹਾਂ ਹੈਨਾ ਇਦਾਂ ਜਾਣਾ ਵੀ ਔਖਾ ਹੂੰ।
ਉਦਾਂ ਬਹੁਤ ਔਖਾ ਬਹੁਤ ਔਖਾ ਹੈ ਇਦਾਂ। ਉਧਰ ਦਾ ਆਹ ਹੈਗਾ ਪਾਕਿਸਤਾਨ ਹੂੰ ਕਿਹੜਾ ਦੂਰ ਆ। ਦੂਰ ਤਾਂ ਇੰਨੀ, ਲਾਹੌਰ ਕਿਹੜਾ ਸਭ ਤੋਂ ਦੂਰ ਹੈ ਇੱਥੋਂ, ਹਾਂ 100-125 ਕਿਲੋਮੀਟਰ ਹੈ। ਏਦਾਂ ਹੀ ਆ। ਹਾਂ ਆ ਨਹੀਂ ਆ ਹਾਂ ਇੱਧਰ ਮੁਸਲਮਾਨ ਆ, ਹਾਂ ਇੱਧਰ ਆਪਾਂ। ਹਾਂਜੀ ਹਾਂਜੀ। ਚਲੋ ਹੁਣ ਸ਼ਾਮ ਦੇ ਵੇਲੇ ਕਦੇ ਬੈਠੇ ਉੱਠੇ ਹੁੰਦਾ ਬੰਦਾ ਇਕੱਲਾ, ਪੁਰਾਣੀਆਂ ਗੱਲਾਂ ਯਾਦਾਂ ਬੁੱਢੇ ਬਾਰੇ ਬੰਦਾ ਕਰਦਾ ਹੀ ਹੈ, ਫਿਰ ਯਾਦ ਆਉਂਦੇ ਹੋਣੀ ਉਹਨਾਂ ਦੀ ਪੁਰਾਣੀਆਂ ਗੱਲਾਂ, ਹੈ ਨਾ। ਕਦੀ ਲੜਾਈ ਝਗੜਾ ਵੀ ਹੋਇਆ ਕਿਸੇ ਨਾਲ? ਨਾ ਜੋ ਆਪਣੇ ਯਾਰਾਂ ਦੋਸਤਾਂ ਨਾਲ ਲੜਾਈ ਝਗੜਾ ਕਦੇ? ਨਾ। ਹਾਂ ਉਹਨਾਂ ਦੀ ਕੁੜੀਆਂ ਵੀ ਤੁਹਾਡੇ ਘਰ ਖੇਲਦੀਆਂ, ਤੁਸੀਂ ਉਹਨਾਂ ਦੇ ਘਰ ਦੀਆਂ ਉਹਨਾਂ ਦੀ, ਹੈ ਨਾ, ਹਾਂਜੀ ਭੈਣਾਂ ਵਰਗੀਆਂ ਸਾਰੀਆਂ, ਬਸ ਇੱਕ ਹੈ ਨਾ। ਤੈਨੂੰ ਦੱਸਿਆ ਨਹੀਂ ਪਤਾ ਨਹੀਂ ਕਿੱਧਰ ਸੌਂ ਗਏ, ਕਿੱਧਰ ਸਵੇਰ ਨੂੰ ਉੱਠਣਾ ਇੱਕ ਰੋਜ਼ ਬਸ ਚਲੋ ਜਿੱਥੇ ਕੁਝ ਇੱਕ ਰੋਜ਼ ਨੇ ਫੜਾਇਆ ਖਾਡਾ। ਚਲੋ ਆਪਣੇ ਦੋਸਤਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਹਾਂ। ਆਪਾਂ ਭੇਜਦੇ ਹਾਂ ਉਹਨਾਂ ਕੋਲ ਸੁਨੇਹਾ, ਤੁਹਾਡਾ ਕੀ ਪਤਾ ਕੋਈ ਹੋਵੇ ਤੁਹਾਡੇ ਨਾਲ ਗੱਲਬਾਤ, ਕੀ ਕਹਿਣਾ ਚਾਹੋਗੇ ਆਪਣੇ ਦੋਸਤਾਂ ਨੂੰ? ਬਸ ਸ਼ੁਕਰਗੁਜ਼ਾਰ ਹੂੰ ਰਾਜੀ ਬਾਈ ਹੂੰ ਸਲਾਮ ਹੋਰ ਗੱਲ। ਸਲਾਮ ਹੈ ਨਾ। ਕਦੇ ਜੇ ਉਹਨਾਂ ਨੂੰ ਮੌਕਾ ਮਿਲਦਾ ਤੇ ਉਹ ਆ ਕੇ ਮਿਲ ਜਾਣ, ਨਾਲੇ ਪਿੰਡ ਦੇਖ ਜਾਣ ਆਪਣਾ, ਜੇ ਉਹਨਾਂ ਨੂੰ ਵੀ ਮਿਲੇ। ਉਸ ਤੋਂ ਇਲਾਵਾ ਕਿਸੇ ਹੂੰ ਆਖਾ ਚਲੋ 98 ਸਾਲ ਉਮਰ ਹੋ ਗਈ ਹੈ ਹੁਣ, ਪਤਾ ਨਹੀਂ ਹੈ ਨਾ, ਉਦੋਂ ਦੇ ਦੋਸਤ ਤੁਹਾਡੇ ਵੀ ਤੁਹਾਡੀ ਉਮਰ ਦੇ ਸੀਗੇ। ਹਾਂ ਕੋਈ ਹੋਣਾ ਜਾਂ ਨਹੀਂ ਹੋਣਾ, ਚਲੋ ਉਹਨਾਂ ਦਾ ਕੋਈ ਪੋਤਾ ਹੋਵੇ ਜਾਂ ਪੁੱਤ ਹੋਵੇ ਅੱਗੇ ਨਾ, ਕੋਈ ਗੱਲ ਕਰਦਾ ਹੋਵੇ, ਕਦੇ ਗੱਲ ਕਰਾਂਗੇ ਤੁਹਾਡੇ ਨਾਲ, ਉਹਨਾਂ ਦੀ ਕਰਾਵਾਂਗੇ, ਠੀਕ ਹੈ। ਹਾਂ ਚਲੋ ਦੇਖਾਂਗੇ। ਹਾਂ ਜੀ, ਮਿਹਰਬਾਨੀ ਬਾਪੂ ਜੀ।
ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।